व्यूअर्स वेलकम बैक इन अवर प्रोग्राम जी। डॉक्टर साहब हुण साडे दर्शकां नूं दसो अज दे दिन दी की इतिहासक अहमियत है। सिख इतिहास के हवाले नाल 1685 च अज दे दिन पौंटा साहब जिहड़ा गुरु हरगोबिंद गुरु 10वें पातशाह गुरु गोबिंद सिंह साहब ने वसाया जी उस दे किले की नींह रखी गई। 1906 च अज दे दिन कैनेडा का पहला गुरुद्वारा वैनकूवर च खालसा दीवान सोसाइटी वैनकूवर इसकी नींह रखी जी और भाई अवतार सिंह ब्रह्मा की शहीदी 1988 च हुई। जी वर्ल्ड हिस्टरी के हवाले नाल 1306 ਦੇ ਵਿੱਚ किंग फिलिप ने यह ऑर्डर किया कि सारे यहूदियों ਨੂੰ फ्रांस चों ਕੱਢਿਆ ਜਾਂਦਾ है। 1686 ਦੇ ਵਿੱਚ सिटी ऑफ एल्बनी ਜਿਹੜੀ ਅੱਜ ਨਿਊਯਾਰਕ ਦੀ ਰਾਜਧਾਨੀ ਹੈ ਇਹ ਐਜ਼ ਏ ਸਿਟੀ ਚਾਰਟਰ ਹੋਈ। 1775 ਚ ਜਾਰਜ ਵਾਸ਼ਿੰਗਟਨ ਨੇ ਜਿਹੜਾ ਆਪਣੇ ਟਰੂਪਸ ਦਾ ਚਾਰਜ ਲਿਆ। 1960 ਦੇ ਵਿੱਚ ਕਿਊਬਾ ਨੇ ਜਿਨ੍ਹਾਂ ਦੇ ਅਮਰੀਕਾ ਨਾਲ ਸੰਬੰਧ ਕਾਫੀ ਵਿਗੜ ਗਏ ਸੀ ਸਾਰੇ ਜਿੰਨੇ ਵੀ ਸ਼ੂਗਰ ਮਿਲ ਸੀ ਅਮਰੀਕਨਾਂ ਦੀਆਂ ਉਹਨਾਂ ਨੂੰ ਨੈਸ਼ਨਲਾਈਜ਼ ਕੀਤਾ ਜੀ। 1975 ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਵੋਟ ਕਰਕੇ ਰੋਬਰਟ ਲੀ ਜਦੋਂ ਸਿਵਲ ਵਾਰ ਹੋਈ ਵਿਰੋਧੀਆਂ ਦਾ ਜਨਰਲ ਸੀ ਉਹਦੀ ਸਿਟੀਜ਼ਨਸ਼ਿਪ ਖਤਮ ਕਰ ਦਿੱਤੀ ਸੀ ਪਰ ਫਿਰ 100-150 ਸਾਲ ਬਾਅਦ ਅਮਰੀਕਨਾਂ ਨੇ ਇਹ ਇਹਨਾਂ ਨੂੰ ਹਿਸਟਰੀ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਜੀ ਅਸੀਂ ਉਹਦੀ ਜਨਰਲ ਲੀ ਦੀ ਸਿਟੀਜ਼ਨਸ਼ਿਪ ਰਿਸਟੋਰ ਕਰਦੇ ਜੀ। 1988 ਦੇ ਵਿੱਚ 500 ਅਮਰੀਕਨ ਸਾਇੰਟਿਸਟਾਂ ਨੇ ਇਸ ਗੱਲ ਦਾ ਅਹਿਦ ਲਿਆ ਕਿ ਜੇ ਪੈਂਟਾਗਨ ਵੱਲੋਂ ਜਰਮ ਵਾਰਫੇਅਰ ਕਿ ਜਰਮਸ ਯੂਜ਼ ਕਰਨੇ ਐਜ਼ ਏ ਵੈਪਨ ਕੀਤੀ ਗਈ ਤੇ ਅਸੀਂ ਇਹਦਾ ਬਾਈਕਾਟ ਕਰਾਂਗੇ ਜੀ। 2009 ਦੇ ਵਿੱਚ ਹਿਸਟਰੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਲੱਗਾ ਜਿਹੜਾ 6 ਮਿੰਟ ਤੇ 38.8 ਸੈਕਿੰਡ ਚੱਲਿਆ ਏਸ਼ੀਆ ਦੇ ਵਿੱਚ ਸੀ ਔਰ ਪੈਸੀਫਿਕ ਓਸ਼ਨ ਦੇ ਵਿੱਚ ਜੀ। ਤੇ 2013 ਦੇ ਵਿੱਚ ਸਾਇੰਸਦਾਨਾਂ ਨੇ ਇੱਕ ਸਟੱਡੀ ਕੀਤੀ ਉਹਦੇ 'ਚ ਇਹ ਸਾਹਮਣੇ ਆਇਆ ਕਿ ਡਾਲਫਿਨ ਦੇਖੀਏ ਜੀ ਜੀ ਇਹ ਮੰਨਿਆ ਜਾਂਦਾ ਵੀ ਹਿਊਮਨ ਬੀਇੰਗ ਤੋਂ ਬਾਅਦ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਬੀਇੰਗ ਡਾਲਫਿਨਸ ਨੇ ਔਰ ਉਹਨਾਂ ਨੇ 2013 ਦੀ ਸਟੱਡੀ ਨੇ ਸਾਬਤ ਕੀਤਾ ਕਿ ਜਿਵੇਂ ਅਸੀਂ ਨਾਂ ਰੱਖੇ ਨੇ ਇਵੇਂ ਡਾਲਫਿਨਸ ਨੇ ਵੀ ਇੱਕ ਦੂਜੇ ਦੇ ਨਾਂ ਰੱਖੇ ਹੋਏ ਨੇ ਜੀ। ਸੋ ਵੀ ਕਹਿੰਦੇ ਹੋਣੀ ਹੈ ਕਿ ਭੈਣ ਬੰਤੋ ਕਿੱਥੇ ਜਾਣਾ ਉਹ ਕਹਿਣਾ ਹਾਂ ਸੰਤੋ ਕਿਵੇਂ ਕੋ ਮਿਲਿਆ ਖਾਣ ਨੂੰ ਕਿ ਨਹੀਂ ਜੀ ਜੀ। ਸੋ ਇਹ ਸਾਇੰਟਿਫਿਕ ਸਟੱਡੀ ਹੈ ਕਿ ਉਹਨਾਂ ਨੇ ਇੱਕ ਦੂਜੇ ਦੇ ਨਾਂ ਰੱਖੇ ਹੁੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਇਹ ਯਾਦ ਰੱਖਣਾ ਜੀ ਬੰਤੋ ਸੰਤੋ ਜੀ। ਡਾਕਟਰ ਸਾਹਿਬ ਸਾਡਾ ਅੱਜ ਦਾ ਸਵਾਲ ਹੈ ਪ੍ਰਸਿੱਧ ਲੇਖਕ ਅਰੁੰਧਾਤੀ ਰਾਏ ਨੇ ਕਿਹਾ ਹੈ ਕਿ ਗਾਂਧੀ ਇੱਕ ਨਸਲਵਾਦੀ ਸੋਚ ਵਾਲਾ ਝੂਠਾ ਬੰਦਾ ਸੀ ਉਸ ਦੇ ਨਾਂ ਤੇ ਯੂਨੀਵਰਸਿਟੀਆਂ ਦੇ ਅਦਾਰਿਆਂ ਦੇ ਨਾਮ ਨਹੀਂ ਰੱਖਣੇ ਚਾਹੀਦੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਅਰੁੰਧਾਤੀ ਰਾਏ ਨੂੰ ਅਸੀਂ ਹਮੇਸ਼ਾ ਐਡਮਾਇਰ ਕਰਦੇ ਹਾਂ ਬੜੀ ਵੱਡੀ ਲੇਖਕ ਹੈ ਅੰਤਰਰਾਸ਼ਟਰੀ ਲੈਵਲ ਦੀ ਔਰ ਲੇਖਕ ਤਾਂ ਹੋਰ ਵੀ ਬੜੇ ਨੇ ਪਰ ਬੜੀ ਹੌਸਲੇ ਵਾਲੀ ਸੱਚ ਨੂੰ ਸੱਚ ਕਹਿਣ ਵਾਲੀ। ਹਾਲਾਂਕਿ ਇੱਕ ਵਾਰੀ ਅੱਗੇ ਕਿਹਾ ਸੀ ਜਦੋਂ ਨਕਸਲਾਈਟਸ ਦੀ ਸਪੋਰਟ ਕੀਤੀ ਉਹਨੇ ਕਿਹਾ ਜੀ ਦੇ ਆਰ ਗਾਂਧੀਅਨਸ ਵਿਦ ਦਾ ਗਨਸ ਇਹ ਵੀ ਗਾਂਧੀਅਨ ਨੇ ਪਰ ਉਹ ਜਿਹੜਾ ਗਨ ਨਾਲ ਪ੍ਰੋਟੈਸਟ ਕਰ ਰਹੇ ਨੇ ਜੀ। ਸੋ ਇਹ ਕੇਰਲਾ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਬੋਲ ਰਹੀ ਸੀ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹਦੇ ਝੂਠ ਸਾਹਮਣੇ ਆਏ ਨੇ ਗਾਂਧੀ ਦੇ ਇਹ ਕਿੱਥੋਂ ਮਹਾਤਮਾ ਕਿੱਥੋਂ ਹੈ ਜਾਂ ਇਹਨੂੰ ਜਿਹੜਾ ਬੜਾ ਪ੍ਰੋਫਿਟ ਆਫ ਪੀਸ ਸੀ ਇਹ ਤਾਂ ਜ਼ਾਤ ਪਾਤੀ ਸਿਸਟਮ ਨੂੰ ਜਿਹੜਾ ਹੈ ਉਹ ਬਿਲੀਵ ਕਰਦਾ ਸੀ ਜੀ ਔਰ ਉਹਨੇ ਜਸਟੀਫਾਈ ਕੀਤਾ ਕਿ ਵੀ ਇਹ ਹੈ ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਹੈ ਔਰ ਇਹ ਲਾਇਰ ਹੈ ਝੂਠਾ ਹੈ ਪਰ ਇਹ ਬਦਲੋ ਸਾਰੇ ਜਿਹੜੇ ਯੂਨੀਵਰਸਿਟੀਆਂ ਦੇ ਨਾਂ ਦੂਜੇ ਤੀਜੇ ਤੁਸੀਂ ਰੱਖਦੇ ਹੋ ਜੀ। ਸੋ ਅਸੀਂ ਤਾਂ ਹਮੇਸ਼ਾ ਮੈਂ ਲਿਖਤ ਵੀ ਲਿਖੀ ਹੈ ਇਸ ਹਫ਼ਤੇ ਦੀ ਉਹਦੇ 'ਚ ਮੈਂ ਕਿਹਾ ਵੀ ਕੱਲ ਅਰੁੰਧਾਤੀ ਰਾਏ ਵਰਗੀ ਕਰੇਜੀਅਸ ਔਰਤ ਜਾਂ ਜਿਵੇਂ ਮਿਸਟਰ ਮੁਹੰਮਦ ਅਲੀ ਜਿਨਾ ਕਾਇਦੇ ਆਜ਼ਮ ਉਹਨਾਂ ਨੇ ਵੀ ਕਿਹਾ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ ਜੀ। ਜਦੋਂ ਵੀ ਗਾਂਧੀ ਮੈਨੂੰ ਮਿਲਣ ਆਇਆ ਮਨ ਦੇ ਵਿੱਚ ਕਪਟ ਛਪਾ ਕੇ ਆਇਆ ਧੋਖਾ ਦੇਣ ਆਇਆ ਜੀ। ਕਾਸ਼ ਸਾਡੀ ਲੀਡਰਸ਼ਿਪ ਨੂੰ ਵੀ ਇਹ ਗੱਲ ਦੀ ਸਮਝ ਹੁੰਦੀ ਜਾਂ ਕਾਸ਼ ਅੱਜ ਵੀ ਕੋਈ ਇਸ ਪੱਧਰ ਦਾ ਬੰਦਾ ਜਿਹੜਾ ਹੈ ਉਹ ਗੱਲ ਕਰਦਾ ਕਿ ਵੀ ਕਿਸ ਕਿਸਮ ਦਾ ਇਹ ਧੋਖੇਬਾਜ਼ ਦੰਬੀ ਨਸਲਵਾਦੀ ਜੀ। ਸਾਊਥ ਅਫਰੀਕਾ 'ਚ ਰਿਹਾ ਉੱਥੇ ਵੀ ਨਸਲਵਾਦ ਨੂੰ ਸਪੋਰਟ ਕਰਦਾ ਸੀ ਉੱਥੇ ਉਹਦਾ ਇਹ ਨਹੀਂ ਸੀ ਜੀ ਕਿ ਸਾਰਿਆਂ ਦੇ ਲਈ ਇੱਕ ਲਾਅ ਉਹ ਕਹਿੰਦਾ ਸੀ ਗੁਜਰਾਤੀ ਅਸੀਂ ਕਾਲੇ ਨਹੀਂ ਹੈਗੇ ਪਰ ਕਾਨੂੰਨ ਸਾਡੇ ਤੇ ਕਾਲਿਆਂ ਦੇ ਲਾਗੂ ਹੁੰਦੇ ਨੇ ਇਸ ਲਈ ਸਾਡੇ ਲਈ ਸੈਪਰੇਟ ਕਲੌਜ਼ ਹੋਏ ਔਰ ਸਾਰੀ ਉਮਰ ਉਹਨੇ ਕਾਸਟ ਸਿਸਟਮ ਨੂੰ ਸਿੱਖੀ ਦੇ ਖਿਲਾਫ 10ਵੇਂ ਪਾਤਸ਼ਾਹ ਪ੍ਰਤੀ ਅਪਮਾਨਿਤ ਭਰੇ ਸ਼ਬਦ ਸੋ ਇਹ ਔਰ ਉਹਦੇ ਬਾਕੀ ਕਰੈਕਟਰ ਕੀ ਹੈ ਵਿਭਚਾਰ ਔਰ ਦੂਸਰੀਆਂ ਮੈਂ ਡਿਸਕਸ ਨਹੀਂ ਕਰ ਸਕਦਾ ਜੋ ਹੁਣ ਕਿਤਾਬਾਂ 'ਚ ਹਕੀਕਤਨ ਸਾਹਮਣੇ ਆ ਰਿਹਾ ਵੀ ਕੀ ਸੀਗਾ ਹੈ ਔਰ ਕਿਵੇਂ ਉਹਨੂੰ ਔਰ ਉਸ ਪਿੰਡਾਂ ਵਾਲੇ ਇਹ ਕਹਿੰਦੇ ਹੁੰਦੇ ਸੀ ਜਦੋਂ ਜਿਹੜੇ ਅਕਾਲੀਆਂ ਨੇ ਜਾ ਕੇ ਉੱਥੇ ਸਹੁੰ ਚੁੱਕੀ ਗਾਂਧੀ ਦੀ ਸਮਾਧ ਤੇ ਕਹਿੰਦੇ ਤੁਸੀਂ ਗੁਰੂ ਕਲਗੀਧਰ ਦੇ ਸਿੱਖੋ ਕਿ ਚਰਖੇ ਬੱਕਰੀ ਦੇ ਸਿੱਖੋ ਜੀ। ਉਹ ਚਰਖਾ ਕੱਤਿਆ ਤੇ ਬੱਕਰੀ ਤੇ ਉਹ ਡਰਾਮਾ ਦੰਬੀ ਮੈਨ ਉਹਨੇ ਵਾਵਲ ਨੇ ਕਿਹਾ ਲਾਰਡ ਵਾਵਲ ਨੇ ਆਈ ਡੋਂਟ ਥਿੰਕ ਵਾਈ ਪੀਪਲ ਕਾਲ ਹਿਮ ਮਹਾਤਮਾ ਹੀ ਇਜ਼ ਅ ਵੈਰੀ ਸ਼ਰੂਡ ਪੋਲੀਟੀਸ਼ੀਅਨ ਜੀ। ਸੋ ਅਸੀਂ ਅਰੁੰਧਾਤੀ ਰਾਏ ਨੂੰ ਇੱਕ ਵਾਰੀ ਫੇਰ
ਜਿਹੜਾ ਹੈ ਉਹ ਸੈਲੂਟ ਕਰਦੇ ਹਾਂ ਫॉर ਹਰ ਕਰੇਜ। ਜੀ ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 49 ਨੂੰ ਚੁਣਿਆ ਜੀ। ਉਹਦਾ ਮੂਲ ਪਾਠ ਹੈ, ਰਬੂਦ ਮੁਕੱਦਮੇ ਵਸਲਸ ਜ਼ਾਮਨ ਇਨਾਨੇ ਫਿਰਾਕ ਦੇਹੇਮ ਤਾਂ ਬਾਕੁਜ਼ਾ ਸਰੇ ਦਾਸਤਾਨੇ ਫਿਰਾਕ ਨਾ ਬੂਦ ਗੈਰੇ तो दर हर दो चश्मो अबरुअम ना याफ्तेम दर आजा दिगर निशाने फिराक हनूज हिजर न्यालुदा बूद वसले तुरा सुनीदा अम सुखने वसल अज ज़बाने फिराक चुनाच हिजरत आतिश फितादे दर दिल मन के बरके नालाए मन सोखत खान माने फिराक ची करदा अस्त फिराके तो बर सह गोया के दर शुमार नियायद मरा बयाने फिराक जी। इसका दारमदार वसल और फिराक, फिराक कहते ने विछोड़े नूं जी, वसल कहते ने मिलाप नूं। सो ये भी जिहड़ा प्रेमी मन है, आशिक मन है, उस दा अंदर एक कशमकश चल रही हुंदी है, एक वैराग बेशक पीड़ हुंदी है, ਅੱਖਾਂ 'ਚ ਤੁਹਾਡੇ ਅਥਰੂ ਹੁੰਦੇ ਨੇ, ਦਿਲ 'ਚ ਤੁਹਾਡੇ ਪਿਆਰ ਦੇ ਹੰਝੂ ਉਮੜਦੇ ਨੇ, ਪਰ ਉਹਦੇ 'ਚ ਇੱਕ ਰਸ ਵੀ ਹੁੰਦਾ ਜੀ। ਕਿਉਂਕਿ ਜੇ ਵੈਰਾਗ ਨਹੀਂ ਹੈ ਤੇ ਫਿਰ ਵਸਲ ਨਹੀਂ ਹੈ, ਕਿਉਂਕਿ ਮਿਲਾਪ ਦੇ ਲਈ ਵੈਰਾਗ ਦਾ ਹੋਣਾ ਜ਼ਰੂਰੀ ਹੈ ਜੀ। ਪਰ ਜਦੋਂ ਵਸਲ ਹੁੰਦਾ ਹੈ, ਮਿਲਾਪ ਹੁੰਦਾ ਹੈ, ਫਿਰ ਵੀ ਕਈ ਵਾਰ ਵੈਰਾਗ ਦਾ ਧਿਆਨ ਆਉਂਦਾ ਹੈ ਤੇ ਤੁਸੀਂ ਉਸ ਵਸਲ ਨੂੰ ਹਮੇਸ਼ਾ ਰੱਖਣਾ ਚਾਹੁੰਦੇ ਹੋ। ਕਿਸੇ ਨੂੰ ਤੁਸੀਂ ਫਿਜ਼ੀਕਲੀ ਤਾਂ ਨਹੀਂ ਰੱਖ ਸਕਦੇ, ਹਮੇਸ਼ਾ ਯਾਦ ਹੀ ਹੁੰਦੀ ਹੈ ਜੀ। ਪਰ ਉਸ ਯਾਦ 'ਚ ਵੀ ਜਦੋਂ ਯਾਦ ਢਿੱਲੀ ਪੈ ਜਾਂ ਮਨ ਦੇ ਵਿੱਚੋਂ ਕੁਝ ਵਿੱਥ ਪੈ ਤੇ ਫਿਰ ਵੈਰਾਗ ਜਾਗਦਾ ਹੈ। ਸੋ ਭਾਈ ਨੰਦ ਲਾਲ ਜੀ ਦੀ ਇਹ ਸਾਰੀ ਗਜ਼ਲ ਇਸ ਫਿਰਾਕ ਔਰ ਵਸਲ ਦੇ ਥਾਟ ਦੇ ਦੁਆਲੇ ਹੀ ਘੁੰਮ ਰਹੀ ਹੈ ਔਰ ਪੰਜਾਬੀ ਉਸ ਦਾ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਨੇ ਕੀਤਾ ਹੈ। ਵਸਲ ਦੇ ਪੈਰਾਂ ਜਦ ਤੋਂ ਖੋਈ ਸਾਥੋਂ ਵਾਗ ਜੁਦਾਈ ਬਿਰਹਾ ਵਾਲੀ ਕਥਾ ਅਸਾਂ ਤੋਂ ਮੁੜ ਹੋਵਣ ਨਹੀਂ ਪਾਈ ਨੈਣਾ ਦੇ ਵਿੱਚ ਨਜ਼ਰ ਨਾ ਆਵੇ ਬਿਨ ਤੇਰੇ ਕੋਈ ਬੰਦਾ ਲੱਭਦਾ ਨਹੀਂ ਇਸ ਲਈ ਉੱਥੇ ਦਾਗ ਵਿਛੋੜੇ ਸੰਦਾ ਹਿਜਰ ਤੇਰੇ ਨੇ ਵਸਲ ਤੇਰੇ ਨੂੰ ਨੇ ਮੈਲਾ ਸੀ ਕੀਤਾ ਇਸ ਦੇ ਪਾਸੋਂ ਜਦ ਮੈਂ ਸੁਣਿਆ ਬਚਨ ਵਸਲ ਦਾ ਮੀਤਾ ਹਿਜਰ ਤੇਰੇ ਦੀ ਮੇਰੇ ਅੰਦਰ ਡਿੱਗੀ ਜਦੋਂ ਚੰਗਾੜੀ ਰੋਣ ਮੇਰੇ ਦੀ ਬਿਜਲੀ ਨੇ ਤਦ ਕੁੱਲੀ ਹਿਜਰ ਦੀ ਸਾੜੀ। ਅਖੀਰਲਾ ਸ਼ੇਰ ਹੈ, ਬਿਰਹਾ ਤੇਰੇ ਨੇ ਗੋਇਆ ਉੱਤੇ ਕੀਤਾ ਐਸਾ ਕਰ ਜੋ ਕੁਝ ਬੀਤਿਆ ਨਾਲ ਉਸ ਦੇ ਦੱਸੇ ਕੌਣ ਵਿਚਾਰ ਜੀ। ਸੋ ਇਹ ਉਹਨਾਂ ਦੀ ਜਿਹੜੀ ਕਸ਼ਮਕਸ਼ ਹੈ ਉਹ ਬਿਰਹਾ ਤੇ ਵਸਲ ਦੀ ਹੈ ਜੀ। ਉਹਨਾਂ ਨੇ ਸ਼ੁਰੂਆਤੀ ਦੌਰ 'ਚ ਇਹ ਕਿਹਾ ਕਿ ਵੀ ਜੋ ਬਿਰਹਾ ਦੀ ਕਥਾ ਹੈ ਉਹ ਮੈਂ ਸੁਣਾ ਨਹੀਂ ਸਕਦਾ, ਤੂੰ ਆ ਕੇ ਮੇਰੇ ਨੈਣਾ 'ਚ ਵਸਿਆ, ਹੁਣ ਮੈਂ ਤੇਰੇ ਬਿਨਾ ਕਿਹੜੀ ਗੱਲ ਕਰਾਂ, ਹਿਜਰ ਤੇ ਵਸਲ ਦੋਨਾਂ ਦਾ ਤੂੰ ਹੀ ਮਿਲਾਪ ਹੈ ਤੇ ਹੁਣ ਜਦੋਂ ਦੀ ਤੇਰੇ ਅੰਦਰ ਤੂੰ ਆ ਕੇ ਮੇਰੇ ਨੈਣਾ 'ਚ ਵਸਿਆ, ਮੇਰੇ ਅੰਦਰ ਵਸਿਆ ਤੇ ਮੇਰੀ ਹਿਜਰ ਦੀ ਜਿਹੜੀ ਕੁੱਲੀ ਸੀ ਉਹ ਉਸਨੇ ਸਾੜ ਦਿੱਤੀ ਹੈ ਵਸਲ ਦੇ ਮਿਲਾਪ ਨੇ ਤੇ ਤੇਰੀ ਬਿਰਹਾ ਨੇ ਮੇਰੇ 'ਚ ਐਸਾ ਕੁਛ ਵਰਤਾ ਦਿੱਤਾ ਹੈ ਕਿ ਜੋ ਕੁਝ ਬੀਤਿਆ ਨਾਲ ਉਸ ਦੇ ਦੱਸੇ ਕੌਣ ਵਿਚਾਰਾ ਜੀ। ਇਹ ਮੈਂ ਦੱਸ ਨਹੀਂ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਹੁਣ ਗੂੰਗੇ ਨੂੰ ਗੁੜ ਖਵਾ ਦਿਓ, ਗੂੰਗਾ ਗੁੜ ਖਾਏ, ਉਹ ਪੁੱਛੇ ਵੀ ਕੀ ਸਵਾਦ ਹੈ ਤਾਂ ਗੂੰਗੇ ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਸੋ ਇਹ ਬਿਰਹਾ ਤੇ ਵਸਲ ਦੀ ਗੱਲ ਮਹਿਸੂਸੀ ਜਾਂਦੀ ਹੈ, ਬਿਆਨੀ ਨਹੀਂ ਜਾਂਦੀ। ਫਿਰ ਵੀ ਭਾਈ ਨੰਦ ਲਾਲ ਬੜੇ ਖੂਬਸੂਰਤ ਅੰਦਾਜ਼ 'ਚ ਇਹਨਾਂ ਸਾਰੇ ਬਿਰਹਾ ਔਰ ਵਸਲ ਦੇ ਭਾਵਾਂ ਨੂੰ ਫਾਰਸੀ ਜ਼ਬਾਨ ਦੇ ਵਿੱਚ ਪ੍ਰਗਟ ਕਰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।